ਜਿਹੜੀ ਗੱਲ ਆਫ ਕੰਸਰਨ ਚਾਈਨਾ ਲਈ ਹੈ ਵੀ ਉਹਦੇ ਚ ਉਹਨਾਂ ਨੇ ਦਲਾਈ ਲਾਮਾ ਜਿਹੜਾ ਪਹਿਲਾਂ ਇੰਡੀਕੇਸ਼ਨ ਇਹ ਵੀ ਦੇ ਰਿਹਾ ਸੀ ਕਿ ਇੰਸਟੀਟਿਊਸ਼ਨ ਮੇਰੇ ਨਾਲ ਹੀ ਖਤਮ ਹੋ ਜਾਏਗੀ, ਅੱਗੋਂ ਜਨਮ ਨਹੀਂ ਲਏਗਾ। ਹੁਣ ਐਂ ਲੱਗਦਾ ਵੀ ਇਹਨਾਂ ਨੂੰ ਲੱਗਦਾ ਵੀ ਅਜੇ ਹੁਣ ਚਾਈਨਾ ਕਿਉਂਕਿ ਐਜ਼ ਏ ਐਨਮੀ ਉਭਾਰਿਆ ਜਾ ਰਿਹਾ ਤੇ ਦਲਾਈ ਲਾਮੇ ਦੇ ਅਹੁਦਿਆਂ ਨੂੰ ਕਾਇਮ ਰੱਖਣਾ ਉਹਨਾਂ ਦੇ ਹਿੱਤ ਦੇ ਵਿੱਚ ਹੈ। ਹਾਲਾਂਕਿ 2007 ਦੇ ਵਿੱਚ ਖੁਦ ਦਲਾਈ ਲਾਮੇ ਨੇ ਕਿਹਾ ਸੀ ਜੀ ਕਿ ਮੈਂ ਹੁਣ ਸਪਿਰਿਚੁਅਲ ਲੀਡਰਸ਼ਿਪ ਔਰ ਪੋਲੀਟੀਕਲ ਲੀਡਰਸ਼ਿਪ ਅੱਡ ਕਰ ਰਿਹਾ, ਜਿਹੜੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਦੂਜੇ। ਲੇਕਿਨ ਇਸ ਪੀਰੀਅਡ 'ਚ ਹੁਣ ਦਲਾਈ ਲਾਮੇ ਨੇ ਜਿਹੜਾ ਆਪਣੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਮੈਸੇਜ ਦਿੱਤਾ ਹੈ, ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਰੀਇਨਕਾਰਨੇਸ਼ਨ ਦਾ ਫੈਸਲਾ ਹੋਏਗਾ ਹੀ ਔਰ ਇਹ ਮੈਂ ਜਦੋਂ ਜੋ ਵੀ ਇਸ ਬਾਰੇ ਕਹਿਣਾ ਉਹ ਮੈਂ ਕਵਾਂਗਾ। ਪਰ ਚਾਈਨਾ ਦਾ ਐਂਬੈਸਡਰ ਜਿਹੜਾ ਦਿੱਲੀ ਬੇਸਡ ਹੈ ਉਹਨੇ ਵੀ ਇਤਰਾਜ਼ ਕੀਤਾ ਹੈ, ਚਾਈਨੀਜ਼ ਗਵਰਨਮੈਂਟ ਨੇ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਉਹ ਚਾਈਨਾ ਦੇ ਵਿੱਚ ਜਿਹੜਾ ਆਲਰੇਡੀ ਇਸ ਦੇ ਉੱਤੇ ਲਾਅ ਮੌਜੂਦ ਹੈ ਸਾਡਾ ਵੀ ਇਹ ਕਿਵੇਂ ਇਸ ਸਾਰੇ ਨੂੰ ਰੀਇਨਕਾਰਨੇਸ਼ਨ ਦੇ ਇਸ਼ੂ ਨੂੰ ਕਿਵੇਂ ਸੈਟਲ ਕਰਨਾ ਹੈ। ਇਕੱਲਾ ਦਲਾਈ ਲਾਮਾ ਆਪਣੇ ਆਪ 'ਚ ਡਿਸੀਜਨ ਲੈਣ ਦਾ ਫੈਸਲਾ ਨਹੀਂ ਰੱਖਦਾ। ਜੇ ਭਾਰਤ, ਜੇ ਸਿੱਖ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਖਾਲਿਸਤਾਨ ਦੀ ਗੱਲ ਕਰਦੇ ਨੇ ਤੇ ਇੰਡੀਆ ਜਿਹੜਾ ਉਹ ਰੌਲਾ ਪਾਉਂਦਾ ਉਹਨਾਂ ਦੇ ਹੈਡ ਆਫ ਸਟੇਟਸ ਦੇ ਕੋਲ ਕਿ ਜੀ ਇਹ ਸਾਡੀ ਯੂਨਿਟੀ ਇੰਟੈਗ੍ਰਿਟੀ ਨੂੰ ਦੂਜੇ ਨੂੰ ਖਤਰਾ ਹੈ। ਕਦੇ ਭਾਰਤ ਨੇ ਸੋਚਿਆ ਵੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਉਹ ਦਲਾਈ ਲਾਮਾ ਉੱਥੇ ਬਿਠਾਇਆ ਹੋਇਆ ਹੈ ਜਿਸ ਤੋਂ ਚੀਨ ਦੇ ਖਿਲਾਫ ਪ੍ਰੋਪੇਗੈਂਡਾ ਕਰਵਾਉਂਦੇ ਨੇ, ਜਿਸ ਬਾਰੇ ਉਹਨਾਂ ਨੇ ਖੁਦ ਮੰਨਿਆ ਹੋਇਆ ਕਿ ਤਿੱਬਤ ਜਿਹੜਾ ਹੈ ਉਹ ਹਿੱਸਾ ਹੈ ਚਾਈਨਾ ਦਾ। ਤੋ ਕੁੱਲ ਮਿਲਾ ਕੇ ਜੇ ਤੁਸੀਂ ਇਹਨਾਂ ਦੀ ਫੋਰਨ ਪਾਲਿਸੀ ਦੀ ਵੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਓਵਰਆਲ ਜਿਹੜਾ ਹੈ ਇਹ ਬਿਲਕੁਲ ਫਰਾਡ ਲਾਈਨ ਹੀ ਇਹ ਲੋਕ ਟੋ ਕਰਦੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਿੱਬਤ ਦੇ ਬੁੱਧ ਧਰਮ ਦੇ ਆਗੂ ਦਲਾਈ ਲਾਮੇ ਵੱਲੋਂ ਆਪਣੇ 90ਵੇਂ ਜਨਮ ਦਿਨ ਦੇ ਮੌਕੇ ਦਿੱਤੇ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਮਰਨ ਬਾਅਦ ਵੀ ਦਲਾਈ ਲਾਮੇ ਦਾ ਅਹੁਦਾ ਚੱਲਦਾ ਰਹੇਗਾ ਅਤੇ ਚੀਨ ਨੂੰ ਇਸ ਪ੍ਰੋਸੈਸ ਵਿੱਚ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ। ਸੋ ਚੀਨ ਨੇ ਇਸ ਤੇ ਸਖਤ ਇਤਰਾਜ਼ ਜਤਾਇਆ ਹੈ, ਪਰ ਹਕੀਕਤ ਵਿੱਚ ਦਲਾਈ ਲਾਮਾ ਭਾਰਤ ਦਾ ਇੱਕ ਪਿੱਠੂ ਹੈ ਅਤੇ ਉਸ ਦੀ ਬਿਆਨਬਾਜ਼ੀ ਨੂੰ ਚੀਨ ਨੂੰ ਨੀਵਾਂ ਵਿਖਾਉਣ ਲਈ ਵਰਤਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦਲਾਈ ਲਾਮਾ ਮੈਨੂੰ ਆਪਣਾ ਬਚਪਨ ਯਾਦ ਹੈ। ਇਹ ਸ਼ਾਇਦ 1959 ਦੇ ਵਿੱਚ ਦਲਾਈ ਲਾਮਾ ਜਦੋਂ ਕਿ 14-15 ਸਾਲਾਂ ਦਾ ਸੀ ਇਹ, ਤੇ ਇਹਨੂੰ ਅਮਰੀਕਾ ਦੀ CIA ਔਰ ਭਾਰਤ ਦੇ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਤਿੱਬਤ 'ਚੋਂ ਕੱਢ ਕੇ ਭਾਰਤ ਦੇ ਵਿੱਚ ਸ਼ਰਨ ਦਿੱਤੀ ਗਈ ਸੀ। ਉਦੋਂ ਆਮ ਲੇਬੈਨ ਸਟਾਕ ਜਿਹੜੀ ਬਾਅਦ ਦੇ ਵਿੱਚ ਜਿਹੜੀ ਹੈ ਉਹ ਸੁਣੀ ਗਈ, ਉਸ ਸੀ ਕਿ ਵੀ ਪਤਾ ਨਹੀਂ ਕਿੰਨੀਆਂ ਖਚਰਾਂ ਸੋਨੇ ਦੀਆਂ ਔਰ ਦੂਸਰੀਆਂ ਨਹਿਰੂ ਨੂੰ ਦਿੱਤੀਆਂ ਗਈਆਂ ਜਾਂ ਭਾਰਤ ਦੇ ਵਿੱਚ ਆਈਆਂ। ਸੋ ਜ਼ਾਹਰ ਹੈ ਕਿ ਵੀ ਉਦੋਂ ਤੱਕ ਜਿਹੜਾ ਤਿੱਬਤ ਦੇ ਮਾਮਲੇ 'ਚ ਤਿੱਬਤ ਦਾ ਇੱਕ ਬਫਰ ਸਟੇਟਸ ਸੀ। ਸਰਕਾਰੇ ਖਾਲਸਾ ਜੀਓ ਦਾ 1842 ਦਾ ਜਿਹੜਾ ਐਗਰੀਮੈਂਟ ਐਂਪਰਰ ਆਫ ਚਾਈਨਾ, ਸਰਕਾਰੇ ਖਾਲਸਾ ਜੀਓ ਔਰ ਦਲਾਈ ਲਾਮਾ ਆਫ ਤਿੱਬਤ, ਉਸ ਨੂੰ ਕਿਉਂਕਿ ਨਹਿਰੂ ਜਿਹੜਾ ਕਿ ਬੜਾ ਚੀਨ ਦੇ ਵੱਲ ਵੀ ਝੁਕਿਆ ਹੋਇਆ ਸੀ, ਹਿੰਦੀ ਚੀਨੀ ਭਾਈ ਭਾਈ ਉਹਨਾਂ ਜ਼ਮਾਨਿਆਂ ਦੇ ਹੀ ਨਾਅਰੇ ਸਨ। ਔਰ ਫਿਰ ਦਲਾਈ ਲਾਮਾ ਜਿਹੜਾ ਇਸ ਦੇ ਲਈ ਧਰਮਸ਼ਾਲਾ ਜਿਹੜਾ ਅਪਰ ਧਰਮਸ਼ਾਲਾ ਉਹਨੂੰ ਕਹਿੰਦੇ ਨੇ ਮੈਕਲੋਇਡ ਗੰਜ, ਉਸ ਥਾਂ ਦੇ ਉੱਤੇ ਉਹਨੂੰ ਜਿਹੜਾ ਰੱਖਿਆ ਗਿਆ। ਉਹਦੇ ਨਾਲ ਹੋਰ ਵੀ ਫਿਰ ਹਜ਼ਾਰਾਂ ਤਿੱਬਤੀ ਉਦੋਂ ਵੀ ਨਿਕਲੇ, ਬਾਅਦ 'ਚ ਵੀ ਆਉਂਦੇ ਰਹੇ। ਇਸ ਵੇਲੇ ਗੁੱਡ ਨੰਬਰ ਉਹਨਾਂ ਦਾ ਹੈੱਡਕੁਆਰਟਰ ਮੈਕਲੋਇਡ ਗੰਜ ਧਰਮਸ਼ਾਲਾ ਹੀ ਹੈ। ਔਰ ਇਸੇ ਤਰ੍ਹਾਂ ਹੋਰ ਥਾਵਾਂ 'ਤੇ ਕੁਛ ਦਾਰਜਲਿੰਗ ਦੇ ਵਿੱਚ, ਕੁਛ ਦੇਹਰਾਦੂਨ ਦੇ ਵਿੱਚ, ਹੋਰ ਥਾਵਾਂ 'ਤੇ ਵੀ ਨੇ। ਕਿੰਨੇ ਹਜ਼ਾਰ ਨੰਬਰ ਹੈ ਪਤਾ ਨਹੀਂ, ਬਟ ਇਨ ਥਾਊਜ਼ੈਂਡਸ ਨੇ। ਹੈੱਡਕੁਆਰਟਰ ਦਲਾਈ ਲਾਮੇ ਦਾ ਉੱਥੇ ਹੀ ਰਿਹਾ ਮੈਕਲੋਇਡ ਗੰਜ, ਅਪਰ ਧਰਮਸ਼ਾਲਾ। ਗਵਰਨਮੈਂਟ ਇਨ ਐਗਜ਼ਾਈਲ ਵੀ ਇੰਡੀਆ ਨੇ ਬਣਾਈ ਔਰ ਫਿਰ ਬਹੁਤ ਸਾਰੇ ਫੰਡਸ ਅਮਰੀਕਾ ਦੇ ਦੂਸਰੇ ਤੀਸਰੇ ਜਿਹੜੇ ਇਹਨਾਂ ਸਾਰੇ ਸਾਲਾਂ 'ਚ ਫਲੋ ਹੁੰਦੇ ਰਹੇ। ਔਰ 1960ਵੇਂ ਦੇ ਵਿੱਚ ਜਦੋਂ, ਕਿਉਂਕਿ ਮੇਰੇ ਪਿਤਾ ਜੀ ਪੋਸਟਡ ਸੀ ਉੱਥੇ ਗਵਰਨਮੈਂਟ ਜੌਬ ਦੇ ਵਿੱਚ, ਤੇ ਦਲਾਈ ਲਾਮਾ ਉਹਨਾਂ ਜ਼ਮਾਨਿਆਂ 'ਚ ਮੈਨੂੰ ਇਹ ਯਾਦ ਹੈ 60ਵੇਂ 'ਚ ਕਿ ਜਿਹੜੇ ਬਹੁਤ ਸਾਰੇ ਤਿੱਬਤੀ ਵੀ ਆਏ, ਉਹਨਾਂ ਦੇ ਸਿਰਾਂ 'ਤੇ ਵੀ ਭਾਵੇਂ ਉਹਨਾਂ ਨੇ ਗੁੱਤਾਂ ਹੀ ਕੀਤੀਆਂ ਹੁੰਦੀਆਂ ਸੀ, ਵਾਲ ਵੀ ਹੁੰਦੇ, ਕੇਸ ਸੀਗੇ ਉਹਨਾਂ ਦੇ। ਔਰ ਉਹਨਾਂ 'ਚੋਂ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਿਹੜੇ ਕੁਝ ਜਾਂਦੇ ਸੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਲਈ ਸ਼ਾਇਦ ਤਿੱਬਤੀ ਜ਼ਬਾਨ 'ਚ ਗੁਰੂ ਰਿੰਪਚੋ ਇਸ ਕਿਸਮ ਦਾ ਕੋਈ ਲਫ਼ਜ਼ ਹੈ ਜਿਹਦਾ ਮਤਲਬ ਲਾਮਾ ਹੀ ਹੈ, ਤੇ ਉਹ ਈਵਨ ਦੰਡਵਤ ਪ੍ਰਣਾਮ ਕਰਦੇ ਜਾਂਦੇ ਸੀ। ਪਰਿਕਰਮਾ 'ਚ ਲੰਮੇ ਪੈ ਕੇ ਮੱਥਾ ਟੇਕਿਆ, ਫਿਰ ਜਿੱਥੋਂ ਉੱਥੋਂ ਉੱਠੇ, ਉੱਥੋਂ ਅੱਗੇ ਗਏ,
ये वो। ਸੋ ਉਸ ਪੀਰੀਅਡ 'ਚ ਮੈਂ ਸ਼ਾਇਦ ਜਿਹੜਾ ਹੈ ਉਹ ਪਹਿਲੀ ਵਾਰ ਆਪਣੇ ਪਿਤਾ ਜੀ ਦੇ ਨਾਲ ਦਲਾਈ ਲਾਮੇ ਨੂੰ ਮਿਲਣ ਗਿਆ। ਕੋਈ ਡੈਲੀਗੇਸ਼ਨ ਸਿੱਖਾਂ ਦਾ ਆਇਆ ਹੋਇਆ ਸੀ, ਸ਼ਾਇਦ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਪੰਜਾਬ 'ਚ ਅਕਾਲੀਆਂ ਦੀ ਹਕੂਮਤ ਸੀ ਔਰ ਆਤਮਾ ਸਿੰਘ ਰੈਵਨਿਊ ਮਿਨਿਸਟਰ ਸੀ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ। ਸੋ ਉਹ ਦਲਾਈ ਲਾਮੇ ਨੂੰ ਇਨਵਾਈਟ ਕਰਨ ਜਿਹੜੇ ਨੇ ਉਹ ਆਏ ਸੀ 500 ਸਾਲਾਂ ਦੇ ਉੱਤੇ ਕਿ 5 ਵੱਡੇ ਧਰਮਾਂ ਦੇ ਆਗੂ ਦਰਬਾਰ ਸਾਹਿਬ ਹੋਣ, ਔਰ ਉਹ ਗਿਆ ਵੀ ਦਲਾਈ ਲਾਮਾ। ਸੋ ਫਿਰ 1993 ਦੇ ਵਿੱਚ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਸ਼ਿਕਾਗੋ ਦੇ ਵਿੱਚ, ਜਿੱਥੇ ਮੈਨੂੰ ਵੀ ਸਿੱਖੀਜ਼ਮ ਤੇ ਬੋਲਣ ਦੇ ਲਈ ਇੱਕ ਸਪੀਕਰ ਵਜੋਂ ਜਿਹੜਾ ਹੈ ਉਹ ਸੱਦਿਆ ਗਿਆ ਸੀ, ਗੁਰੂ ਗ੍ਰੰਥ ਸਾਹਿਬ ਐਜ਼ ਅ ਯੂਨੀਵਰਸਲ ਸਕ੍ਰਿਪਚਰ। ਸੋ ਉਹਦੇ 'ਚ ਉਹ ਇੱਕ ਸੈਸ਼ਨ ਨੂੰ ਓਪਨ ਦਲਾਈ ਲਾਮਾ ਨੇ ਕੀਤਾ। ਸੋ ਇਹ ਆਫਟਰ ਲੌਂਗ ਟਾਈਮ ਆਲਮੋਸਟ ਜੇ ਕਹੋ ਵੀ 40 ਸਾਲਾਂ ਬਾਅਦ ਉਸ ਦੇ ਨਾਲ ਐਕਸਪੋਜ਼ਰ ਸੀ। ਮੈਂ ਜਸਟ ਇੱਕ ਪਰਸਨਲ ਐਕਸਪੀਰੀਅੰਸ ਕੋਟ ਕਰ ਰਿਹਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ 14-15 ਸਾਲ ਦਾ ਛੋਕਰਾ ਜਿਹੜਾ ਦਲਾਈ ਲਾਮਾ ਆਇਆ ਉਹ ਫਿਰ ਇੱਥੇ ਆ ਕੇ ਭਾਰਤ ਦਾ ਹੀ ਹੋ ਕੇ ਰਹਿ ਗਿਆ। ਔਰ ਜਿਹੜੀ ਵੀ ਪਾਲਿਸੀ ਇੰਡੀਅਨ ਗਵਰਨਮੈਂਟ ਦੀ ਚਾਈਨਾ ਨੂੰ ਐਮਬੈਰਸ ਕਰਨ ਦੇ ਲਈ ਵੀ, ਔਰ ਜ਼ਾਹਰ ਹੈ ਇੰਟਰਨੈਸ਼ਨਲ ਪੋਲਿਟਿਕਸ ਵੀ ਫਿਰ ਦਲਾਈ ਲਾਮਾ ਨੂੰ ਨੋਬਲ ਪ੍ਰਾਈਜ਼ ਵੀ ਦਿਵਾਇਆ ਗਿਆ। ਉਹ ਇੰਟਰਨੈਸ਼ਨਲ ਪਾਵਰਸ ਦੇ ਜਿਹੜੇ ਇੰਟਰਸਟ ਹੋਣ, ਕਿਉਂਕਿ ਚਾਈਨਾ ਉਦੋਂ ਅਜੇ ਮੁੱਖ ਧਾਰਾ ਦੇ ਵਿੱਚ ਨਹੀਂ ਸੀ ਆਇਆ। ਉਹ ਤਾਂ ਜਦੋਂ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਹੈਨਰੀ ਕਿਸਿੰਜਰ ਦੇ ਐਫਰਟ ਔਰ ਪਾਕਿਸਤਾਨ ਦੇ ਜ਼ੁਲਫਿਕਾਰ ਅਲੀ ਭੁੱਟੋ ਰਾਹੀਂ 1970s ਦੇ ਵਿੱਚ ਰੀਗਨ ਦੀ ਵਿਜ਼ਿਟ ਹੋਈ, ਮਾਓਸੇ-ਤੁੰਗ ਨਾਲ ਮੁਲਾਕਾਤ ਹੋਈ ਤੇ ਚਾਈਨਾ ਜਿਹੜਾ ਹੈ ਉਹ ਵੱਡੀ ਪਾਵਰ ਦੇ ਤੌਰ ਤੇ ਤਾਂ ਇਹ 1990 ਦੇ ਵਿੱਚ ਉੱਭਰਿਆ, ਜਦੋਂ ਕਿ ਦੋਸਤੀ ਦੇ ਨਾਲ ਨਾਲ ਉਹਦਾ ਆਪਣਾ ਦਾਇਰਾਕਾਰ ਵੀ ਵਧਿਆ। ਲੇਕਿਨ ਜਿਹੜੀ ਪਹਿਲੀ ਸਿਚੁਏਸ਼ਨ ਦਲਾਈ ਲਾਮੇ ਦੀ ਸੀ ਜਦੋਂ CIA ਔਰ IB ਨੇ ਇਹਨੂੰ ਕੱਢਿਆ, ਤੇ ਦੂਜਾ ਉਦੋਂ ਜ਼ਾਹਰ ਹੈ ਚਾਈਨਾ ਇੱਕ ਪੂਰਾ ਹੌਸਟਾਈਲ ਮੁਲਕ ਸੀ। ਪਰ ਜਦੋਂ ਅਮਰੀਕਾ ਦੇ ਨਾਲ ਚੀਨ ਨੇ ਰਿਲੇਸ਼ਨ ਡਿਵੈਲਪ ਕੀਤੇ ਨਿਕਸਨ ਦੇ ਵੇਲੇ, ਉਦੋਂ ਪਹਿਲੀ ਟਰਮ ਹੀ ਇਹ ਸੀ ਕਿ ਬਈ ਤੁਸੀਂ ਤਿੱਬਤ ਦੇ ਉੱਤੇ ਚੀਨ ਦਾ ਪੂਰਾ ਕੰਟਰੋਲ ਮੰਨਦੇ ਹੋ, ਸੋਵਰਨਿਟੀ ਆਫ ਦਾ ਚਾਈਨਾ ਓਵਰ ਤਿੱਬਤ। ਇਵੇਂ ਹੀ ਜਦੋਂ ਇੰਡੀਆ ਦੇ ਨਾਲ ਵਾਜਪਾਈ ਦੇ ਵੇਲੇ, ਵਾਜਪਾਈ ਫੋਰਨ ਮਿਨਿਸਟਰ ਸੀ, ਮੋਰਾਰਜੀ ਦੇਸਾਈ ਕੈਬਨਿਟ ਦਾ, ਉਦੋਂ ਟ੍ਰਿਪ ਹੋਇਆ ਔਰ ਇਹ LAC ਔਰ ਦੂਸਰੇ ਦੀ ਗੱਲਬਾਤ ਸ਼ੁਰੂ ਹੋਈ। ਭਾਰਤ ਨੇ ਵੀ ਇਨ ਰਾਈਟਿੰਗ ਐਗਰੀਮੈਂਟ ਕੀਤਾ ਹੋਇਆ ਕਿ ਜਿਹਦੇ 'ਚ ਇਹ ਹੈ ਕਿ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਿਆ ਹੋਇਆ ਭਾਰਤ ਨੇ। ਸੋ ਬਹੁਤ ਵਾਰ ਜਦੋਂ ਮੈਂ ਦੇਖਦਾ ਹਾਂ ਵੀ ਦਲਾਈ ਲਾਮੇ ਰਾਹੀਂ ਇਹ ਐਮਬੈਰਸਿੰਗ ਸਟੇਟਮੈਂਟਸ ਇੱਧਰਲੀਆਂ ਉੱਧਰਲੀਆਂ ਦਵਾਉਂਦੇ ਨੇ, ਤੇ ਫਿਰ ਇਹਨਾਂ ਨੂੰ ਇਹ ਆਪਣੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਵੀ ਅਸੀਂ ਤਾਂ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਿਆ। ਨੈਗੋਸ਼ੀਏਸ਼ਨ ਇਹਦੇ ਤੇ ਅਮਰੀਕਾ ਨੇ ਵੀ ਮੰਨਿਆ ਔਰ ਭਾਰਤ ਨੇ ਵੀ ਮੰਨਿਆ। ਹੁਣ ਇਸ ਸਾਰੇ ਦੇ ਚਲਦਿਆਂ ਦਲਾਈ ਲਾਮਾ ਬਹੁਤ ਚੁਸਤ ਆਦਮੀ ਹੈ, ਉਹ ਹਰ ਤਰ੍ਹਾਂ ਦੀਆਂ ਗੱਲਾਂ, ਔਰ ਇਹ ਦਲਾਈ ਲਾਮਾ ਦੀ ਇੰਸਟੀਟਿਊਸ਼ਨ ਆਲਮੋਸਟ 250-300 ਸਾਲ ਪਹਿਲਾਂ, ਬੁੱਧਿਜ਼ਮ ਇਹ ਮੇਨ ਬੁੱਧਿਜ਼ਮ ਨਹੀਂ ਹੈ। ਜਿਹੜਾ ਬੁੱਧਿਜ਼ਮ, ਬੁੱਧ ਦਾ ਮੈਸੇਜ ਉਹ ਵੀ ਅੱਗੋਂ ਕਈ ਹਿੱਸਿਆਂ 'ਚ ਮਹਾਯਾਨ ਆ, ਲਘੂ ਯਾਨ ਆ, ਹੀਨਾਯਾਨ ਆ, ਔਰ ਜਾਪਾਨ ਦੇ ਵਿੱਚ ਸ਼ਿੰਟੋਇਜ਼ਮ ਦੇ ਤੌਰ ਦੇ ਉੱਤੇ ਹੈ, ਉਹ ਸ਼ਿੰਟੋ ਬੁੱਧਿਜ਼ਮ ਹੈ। ਦਲਾਈ ਲਾਮੇ ਵਾਲਾ ਇਹ ਆਪਣੇ ਕਿਸਮ ਦਾ ਜਿਹੜਾ ਰੀਇਨਕਾਰਨੇਸ਼ਨ ਦੇ ਸਿਧਾਂਤ ਨਾਲ ਜੋੜ ਦਿੱਤਾ ਕਿ ਜੀ ਜਦੋਂ ਦਲਾਈ ਲਾਮਾ ਮਰਨ ਲੱਗਦਾ ਉਸ ਤੋਂ ਪਹਿਲਾਂ ਉਹ ਇੰਡੀਕੇਸ਼ਨਸ ਦਿੰਦਾ ਵੀ ਮੈਂ ਦੁਬਾਰਾ ਕਿੱਥੇ ਜਨਮ ਲਵਾਂਗਾ, ਔਰ ਫਿਰ ਉਸ ਇਲਾਕੇ 'ਚ ਜਿੰਨੇ ਕੁ ਬੱਚੇ ਜੰਮੇ ਹੁੰਦੇ ਨੇ ਉਹਨਾਂ ਨੂੰ ਉਸ ਪੀਰੀਅਡ ਦੇ ਵਿੱਚ ਉਹ ਸਕਰੀਨਿੰਗ ਕਰਦੀ ਹੈ ਇਹਨਾਂ ਦੀ, ਜਿਹੜੀ ਵੀ ਕੋਈ ਭਿਕਸ਼ੂਆਂ ਦੀ ਟੋਲੀ ਹੁੰਦੀ ਹੈ, ਔਰ ਉਸ ਤੋਂ ਬਾਅਦ ਉਹਨੂੰ ਉਹ ਕਰਦੇ ਨੇ। ਹੁਣ ਹਾਲਾਂ ਅੱਜ ਤੋਂ 12-15 ਸਾਲ ਪਹਿਲਾਂ ਦਲਾਈ ਲਾਮੇ ਨੇ ਕਿਹਾ ਹੁਣ ਉਹਨੇ 90 ਸਾਲ ਦਾ ਹੋ ਜਾਣਾ। ਅੱਜ ਕੱਲ੍ਹ 'ਚ ਭਾਰਤ 'ਚ ਉਹਨੂੰ ਬੜਾ ਸੈਲੀਬ੍ਰੇਟ ਕੀਤਾ ਜਾ, ਉਹਦਾ ਜਨਮ ਦਿਨ ਜਿਹੜਾ ਉੱਥੇ ਧਰਮਸ਼ਾਲਾ ਹੀ ਮਨਾਉਂਦੇ ਨੇ ਮੈਕਲੋਡਗੰਜ 'ਚ। ਉਹਦੇ 'ਚ ਸੈਂਟਰਲ ਮਿਨਿਸਟਰ ਜਾਏਗਾ, ਮਿਸਟਰ ਰਿਜੀਜੂ, ਜਿਹੜਾ ਅਰੁਣਾਚਲ ਪ੍ਰਦੇਸ਼ ਨਾਲ ਜਿਹਦਾ ਸੰਬੰਧ ਹੈ, ਜਿਹੜਾ ਬੁੱਧਿਸਟ ਹੈ, ਪਰ ਇਹ ਦਲਾਈ ਲਾਮੇ ਵਾਲਾ ਬੁੱਧਿਜ਼ਮ ਨਹੀਂ ਹੈ ਉਹਦਾ। ਇਸੇ ਤਰ੍ਹਾਂ 2 ਸਟੇਟਾਂ ਦੇ ਚੀਫ ਮਿਨਿਸਟਰ ਜਾਣਗੇ, ਸਿੱਕਮ ਦਾ ਚੀਫ ਮਿਨਿਸਟਰ ਵੀ ਔਰ ਹਿਮਾਚਲ ਦਾ ਚੀਫ ਮਿਨਿਸਟਰ। ਪਰ ਜਿਹੜੀ ਗੱਲ ਆਫ ਕੰਸਰਨ ਚਾਈਨਾ ਲਈ ਹੈ ਵੀ ਉਹਦੇ 'ਚ ਉਹਨਾਂ ਨੇ ਦਲਾਈ ਲਾਮਾ ਜਿਹੜਾ ਪਹਿਲਾਂ ਇੰਡੀਕੇਸ਼ਨ ਇਹ ਵੀ ਦੇ ਰਿਹਾ ਸੀ ਕਿ ਇੰਸਟੀਟਿਊਸ਼ਨ ਮੇਰੇ ਨਾਲ ਹੀ ਖਤਮ ਹੋ ਜਾਏਗੀ, ਅੱਗੋਂ ਜਨਮ ਨਹੀਂ ਲਏਗਾ। ਹੁਣ ਐਂ ਲੱਗਦਾ ਵੀ ਇਹਨਾਂ ਨੂੰ ਲੱਗਦਾ ਵੀ ਅਜੇ ਹੁਣ ਚਾਈਨਾ ਕਿਉਂਕਿ ਐਜ਼ ਏ ਐਨਮੀ ਉਭਾਰਿਆ ਜਾ ਰਿਹਾ, ਤੇ ਦਲਾਈ ਲਾਮੇ ਦੇ ਅਹੁਦਿਆਂ ਨੂੰ ਕਾਇਮ ਰੱਖਣਾ ਉਹਨਾਂ ਦੇ ਹਿੱਤ ਦੇ ਵਿੱਚ ਹੈ। ਹਾਲਾਂ 2007 ਦੇ ਵਿੱਚ ਖੁਦ ਦਲਾਈ ਲਾਮੇ ਨੇ ਕਿਹਾ ਸੀ ਜੀ ਕਿ ਮੈਂ ਹੁਣ ਸਪਿਰਿਚੁਅਲ ਲੀਡਰਸ਼ਿਪ ਔਰ ਪੋਲੀਟੀਕਲ ਲੀਡਰਸ਼ਿਪ ਅੱਡ ਕਰ ਰਿਹਾ,
ਜਿਹੜੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਦੂਜੇ। ਲੇਕਿਨ ਇਸ ਪੀਰੀਅਡ 'ਚ ਹੁਣ ਦਲਾਈ ਲਾਮੇ ਨੇ ਜਿਹੜਾ ਆਪਣੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਮੈਸੇਜ ਤਿੱਬਤੀ ਜ਼ਬਾਨ 'ਚ ਅੰਗਰੇਜ਼ੀ ਦੂਜੇ ਤੀਜੇ 'ਚ ਵੀ ਦਿੱਤਾ ਹੈ। ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਰੀਇਨਕਾਰਨੇਸ਼ਨ ਦਾ ਫੈਸਲਾ ਹੋਏਗਾ ਹੀ, ਔਰ ਇਹ ਮੈਂ ਜਦੋਂ ਜੋ ਵੀ ਇਸ ਬਾਰੇ ਕਹਿਣਾ ਉਹ ਮੈਂ ਕਹਾਂਗਾ। ਔਰ ਉਸ ਤੋਂ ਬਾਅਦ ਜਿਹੜੀ ਦਲਾਈ ਲਾਮੇ ਦੀ ਇੰਸਟੀਟਿਊਸ਼ਨ ਬੜੀ ਇੰਪੋਰਟੈਂਟ ਇੰਸਟੀਟਿਊਸ਼ਨ ਹੈ, ਔਰ ਉਸ ਤੋਂ ਬਾਅਦ ਜਿਹੜੀ ਧਾਰਮਿਕ ਗਰੁੱਪ ਨੇ ਉਹ ਡਿਸਾਈਡ ਕਰਨ ਵੀ ਕੀ ਹੋਣਾ। ਔਰ ਈਵਨ ਕਿਰਨ ਰਿਜਿਜੂ ਨੇ ਵੀ ਇਹ ਕਿਹਾ ਕਿ ਜੀ ਇਹ ਅਸੀਂ ਦਲਾਈ ਲਾਮੇ ਦੀ ਨੂੰ ਹੀ ਹੱਕ ਹੈ ਕਿ ਮੋਸਟ ਇੰਪੋਰਟੈਂਟ ਔਰ ਡੈਫੀਨਿਟ ਇੰਸਟੀਟਿਊਸ਼ਨ ਹੈ ਬੁੱਧਿਜ਼ਮ ਦੀ, ਉਹਨੇ ਹੀ ਡਿਸਾਈਡ ਕਰਨਾ। ਪਰ ਚਾਈਨਾ ਦਾ ਐਂਬੈਸਡਰ ਜਿਹੜਾ ਦਿੱਲੀ ਬੇਸਡ ਹੈ ਉਹਨੇ ਵੀ ਇਤਰਾਜ਼ ਕੀਤਾ ਹੈ, ਚਾਈਨੀਜ਼ ਗਵਰਨਮੈਂਟ ਨੇ ਵੀ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਜਿਹੜਾ ਆਲਰੇਡੀ ਇਸ ਦੇ ਉੱਤੇ ਲਾਅ ਮੌਜੂਦ ਹੈ ਸਾਡਾ ਵੀ ਇਹ ਕਿਵੇਂ ਇਸ ਸਾਰੇ ਨੂੰ ਰੀਇਨਕਾਰਨੇਸ਼ਨ ਦੇ ਇਸ਼ੂ ਨੂੰ ਕਿਵੇਂ ਸੈਟਲ ਕਰਨਾ ਹੈ। ਔਰ ਇਹ ਜਿਹੜਾ ਇਕੱਲਾ ਦਲਾਈ ਲਾਮਾ ਆਪਣੇ ਆਪ 'ਚ ਡਿਸੀਜਨ ਲੈਣ ਦਾ ਫੈਸਲਾ ਨਹੀਂ ਰੱਖਦਾ, ਕਿਉਂਕਿ ਚਾਈਨਾ ਦੇ ਆਪਣੇ ਲਾਅ ਵੀ ਨੇ, ਔਰ ਉਹਦੇ 'ਚ ਜਿਹੜੀ ਸਾਡੀ ਟ੍ਰੈਡੀਸ਼ਨ ਚਾਈਨੀਜ਼ ਐਮਪਾਇਰ ਪੀਰੀਅਡ ਤੋਂ ਹੈ ਕਿ ਗੋਲਡਨ ਸੁਨਹਿਰੀ ਕਲਸ਼ ਦੇ ਵਿੱਚ ਅੱਡ-ਅੱਡ ਨਾਂ ਪਾ ਦਿੱਤੇ ਜਾਂਦੇ ਨੇ, ਉੱਥੋਂ ਕੱਢਿਆ ਜਾਂਦਾ ਕਿ ਨੈਕਸਟ ਦਲਾਈ ਲਾਮਾ ਅਸੀਂ ਉਹਨੂੰ ਫੋਲੋ ਕਰਾਂਗੇ। ਸੋ ਮੈਨੂੰ ਇਹ ਲੱਗਦਾ ਵੀ ਇੱਕ ਪਾਸੇ ਚਾਈਨਾ ਦੇ ਨਾਲ ਹੁਣ ਭਾਰਤ ਦੀ ਸਭ ਤੋਂ ਜ਼ਿਆਦਾ ਜਿਹੜੀ ਟ੍ਰੇਡ ਹੈ ਉਹ ਚਾਈਨਾ ਦੇ ਨਾਲ ਹੈ, ਔਰ ਉਹ ਵਨ ਸਾਈਡਡ ਹੈ, ਚੀਨ ਦੇ ਪ੍ਰੋਡਕਟ ਵਿਕਦੇ ਨੇ। ਪਰ ਦੂਸਰੇ ਪਾਸੇ ਉਹ ਚਾਈਨਾ ਨੂੰ ਟਰਬਲ ਦੇਣ ਦੇ ਲਈ ਜਿਹੜਾ ਹੈ ਇਸ ਕਿਸਮ ਦਾ ਦਲਾਈ ਲਾਮੇ ਇੱਕ ਪਾਸੇ ਮੰਨ ਵੀ ਲਿਆ ਹੋਇਆ ਵੀ ਤਿੱਬਤ ਹਿੱਸਾ ਹੈ ਚੀਨ ਦਾ, ਅਮਰੀਕਾ ਨੇ ਵੀ ਮੰਨਿਆ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਵੀ ਜੇ ਭਾਰਤ, ਜੇ ਸਿੱਖ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਖਾਲਿਸਤਾਨ ਦੀ ਗੱਲ ਕਰਦੇ ਨੇ ਤੇ ਇੰਡੀਆ ਜਿਹੜਾ ਉਹ ਰੌਲਾ ਪਾਉਂਦਾ ਉਹਨਾਂ ਦੇ ਹੈਡ ਆਫ ਸਟੇਟਸ ਦੇ ਕੋਲ ਕਿ ਜੀ ਇਹ ਸਾਡੀ ਯੂਨਿਟੀ ਇੰਟੈਗਰਿਟੀ ਨੂੰ ਦੂਜਿਆਂ ਨੂੰ ਖਤਰਾ ਹੈ। ਕਦੇ ਭਾਰਤ ਨੇ ਸੋਚਿਆ ਵੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਉਹ ਦਲਾਈ ਲਾਮਾ ਉੱਥੇ ਬਿਠਾਇਆ ਹੋਇਆ ਹੈ ਜਿਸ ਤੋਂ ਚੀਨ ਦੇ ਖਿਲਾਫ ਪ੍ਰੋਪੇਗੈਂਡਾ ਕਰਵਾਉਂਦੇ ਨੇ, ਜਿਸ ਬਾਰੇ ਉਹਨਾਂ ਨੇ ਖੁਦ ਮੰਨਿਆ ਹੋਇਆ ਕਿ ਤਿੱਬਤ ਜਿਹੜਾ ਹੈ ਉਹ ਹਿੱਸਾ ਹੈ ਚਾਈਨਾ ਦਾ। ਸੋ ਕੁੱਲ ਮਿਲਾ ਕੇ ਜੇ ਤੁਸੀਂ ਇਹਨਾਂ ਦੀ ਫੋਰਨ ਪਾਲਿਸੀ ਦੀ ਵੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਓਵਰਆਲ ਜਿਹੜਾ ਹੈ ਇਹ ਬਿਲਕੁਲ ਫਰਾਡ ਲਾਈਨ ਹੀ ਇਹ ਲੋਕ ਟੋ ਕਰਦੇ ਨੇ। ਔਰ ਇਹੀ ਕਾਰਨ ਹੈ ਕਿ ਵੀ ਜਦੋਂ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਫਿਰ ਇਹ ਸਿਚੁਏਸ਼ਨ ਵਾਲੀ ਇਹ ਮੁਲਕ ਵੱਧ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਫਿਓਰ ਸੋ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।